ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA ਵੇਖ ਅਤੇ ਸੁਣ ਰਹੇ ਹੋ ਤੁਸੀਂ ਖਬਰਾਂ ਦਾ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਤੁਹਾਡੇ ਸਾਹਮਣੇ ਰੂਬਰੂ ਆ। ਇਸ ਪ੍ਰੋਗਰਾਮ ਦੇ ਵਿੱਚ ਖਬਰਾਂ ਦਾ ਵਿਸ਼ਲੇਸ਼ਣ ਹੁੰਦਾ ਹੈ ਤੇ ਵਿਸ਼ਲੇਸ਼ਣ ਕਰਨ ਦੇ ਲਈ ਸਾਡੇ ਨਾਲ ਵਿਸ਼ੇਸ਼ ਤੌਰ ਤੇ ਮੌਜੂਦ ਰਹਿੰਦੇ ਨੇ ਮਿੰਟੂ ਗੁਰਸਰੀਆ ਜੀ, ਜਿਹੜੇ ਕਿ ਖਬਰਾਂ ਦਾ ਵਿਸ਼ਲੇਸ਼ਣ ਕਰਦੇ ਨੇ ਜਿਹੜੀਆਂ ਭਾਰਤ ਅਤੇ ਪੰਜਾਬ ਦੇ ਨਾਲ ਸਰੋਕਾਰ ਰੱਖਦੀਆਂ ਨੇ। ਸੋ ਖਬਰਾਂ ਦੇ ਵੱਲ ਵਧਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਮਿੰਟੂ ਗੁਲਸਰੀਆ ਜੀ ਦਾ। ਸਤਿ ਸ੍ਰੀ ਅਕਾਲ ਮਿੰਟੂ ਜੀ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਜੀ ਸੋ ਰੁੱਖ ਆਪਾਂ ਖਬਰਾਂ ਦਾ ਕਰੀਏ। ਮਿੰਟੂ ਜੀ ਕਹਿੰਦੇ ਜਿਸ ਵਿਅਕਤੀ ਦੇ ਸਿਰ ਵਿੱਚ ਪਿਸ਼ਾਬ ਕੀਤਾ ਗਿਆ ਸ਼ਿਵਰਾਜ ਨੇ ਉਹਦੇ ਪੈਰ ਧੋਤੇ। ਜੀ ਬਿਲਕੁਲ, ਇਹ ਤਾਂ ਬਹੁਤ ਵੱਡੀ ਖਬਰ ਹੈ ਤੇ ਸਾਰੇ ਇੰਡੀਆ 'ਚ ਮੇਰੇ ਖਿਆਲ ਦੇ ਨਾਲ ਇਹ ਨਾ ਸ਼ਰਮਸਾਰ ਕਰਨ ਵਾਲੀ ਖਬਰ ਆ। ਜਿਸਨੇ ਵੀ ਇਸ ਨੂੰ ਦੇਖਿਆ, ਪੜ੍ਹਿਆ, ਸੁਣਿਆ, ਸਾਰਿਆਂ ਨੇ ਇਸ ਮਾਮਲੇ 'ਚ ਖੁਦ ਨੂੰ ਸ਼ਰਮਸਾਰ ਮਹਿਸੂਸ ਕੀਤਾ ਕਿ ਅਸੀਂ ਕਿਸ ਤਰ੍ਹਾਂ ਦੇ ਬਿਮਾਰੂ ਸਮਾਜ ਦੇ ਵਿੱਚ ਰਹਿੰਦੇ ਹਾਂ ਕਿ ਕੁਝ ਲੋਕ ਬਿਮਾਰੂ ਮਾਨਸਿਕਤਾ ਲੈ ਕੇ ਇਸ ਸੰਸਾਰ 'ਚ, ਇਸ ਸਮਾਜ ਦੇ ਵਿੱਚ ਪਤਾ ਨਹੀਂ ਕੀ ਕਰਦੇ ਫਿਰਦੇ, ਜੋ ਸ਼ਾਇਦ ਪਸ਼ੂ ਵਿਰਤੀ ਵਾਲੇ ਵੀ ਨਾ ਕਰਨ। ਤਾਂ ਆਹ ਹਾਲ ਹੈ ਇਸ ਵੇਲੇ। ਕੱਲ ਆ ਕਿ ਜਿਸ ਵਿਅਕਤੀ ਨੇ ਇਹ ਘਿਨਾਉਣਾ ਕੰਮ ਅੰਜਾਮ ਦਿੱਤਾ, ਉਹਦੇ ਤੋਂ ਪਹਿਲਾਂ ਪੱਲਾ ਝਾੜਦੇ ਰਹੇ, ਫਿਰ ਜਦੋਂ ਤੋਏ ਹੋਈ ਉਹਦਾ ਘਰ ਢਾਹ ਸੱਟਿਆ, ਫਿਰ ਉਸ ਤੋਂ ਬਾਅਦ ਹੁਣ ਕਿਉਂਕਿ ਦੇਖੋ ਗੱਲ ਕੀ ਹੈ ਗੁਰਪ੍ਰੀਤ ਜੀ, ਮਸਲਾ ਇਹ ਨਹੀਂ ਹੈ ਕਿ ਮੱਧ ਪ੍ਰਦੇਸ਼ 'ਚ ਆਉਣ ਵਾਲੇ ਦਿਨਾਂ 'ਚ ਇਲੈਕਸ਼ਨ ਆ ਤੇ ਇਹ ਫਸੇ ਹੋਏ ਨੇ, ਫਸੇ ਹੋਏ ਮਾਰ ਖਾਈ ਜਾਂਦੇ ਆ, ਉਹ ਗੱਲ ਨਹੀਂ ਹੈ। ਅਸਲ ਦੇ ਵਿੱਚ ਕੀ ਹੈ ਕਿ ਭਾਰਤੀ ਜਨਤਾ ਪਾਰਟੀ ਨੂੰ ਕਿਤੇ ਨਾ ਕਿਤੇ ਦੀਦਾ ਹੈ ਕਿ ਆਉਣ ਵਾਲਾ ਜਿਹੜਾ ਜਨਰਲ ਇਲੈਕਸ਼ਨ ਆ, ਯਾਨੀ ਲੋਕ ਸਭਾ ਦਾ ਇਲੈਕਸ਼ਨ, ਉਹਦੇ ਵਿੱਚ ਵੀ ਆਦਿਵਾਸੀਆਂ ਦੀਆਂ ਸੀਟਾਂ ਜਿਹੜੀਆਂ ਨੇ ਉਹ ਤਕਰੀਬਨ 42 ਤਾਂ ਮੇਰੇ ਖਿਆਲ ਦੇ ਨਾਲ ਰਿਜ਼ਰਵ ਨੇ। ਤੇ ਜੇ ਉਹਨਾਂ ਦੀ ਵੋਟ ਤਾਂ ਵੇਖੀਏ, ਜਿਹੜੀ ਜਿੱਥੇ ਆਪਾਂ ਕਹਿ ਲਈਏ ਕਿ ਉਹ ਡਿਸਾਈਡੇਬਲ ਵੋਟ ਰੱਖਦੀਆਂ ਨੇ, ਤਾਂ ਉਹ ਸੀਟਾਂ ਤਕਰੀਬਨ 60-65 ਬਣ ਜਾਂਦੀਆਂ ਨੇ। ਤੋ ਇਸ ਕਰਕੇ ਜਿੱਥੇ ਫੈਸਲਾ ਕੁੰਨ ਸੀਟਾਂ ਦੀ ਗੱਲ ਆ, ਤਾਂ ਉਹ ਹਿਸਾਬ ਲਾ ਲਓ ਜੇ 5 ਦਰਜਨ ਦੇ ਕਰੀਬ ਸੀਟਾਂ ਹੋਣ ਤਾਂ ਉਹ ਫਿਰ ਇੱਕ ਤਰ੍ਹਾਂ ਨਾਲ ਕਿਤੇ ਨਾ ਕਿਤੇ ਉੱਤੋਂ ਵੀ ਤੇ ਦਬਾਅ ਬਣਦਾ। ਤਾਂ ਮਾਮਾ ਜਿਹੜਾ ਸ਼ਿਵਰਾਜ ਸਿੰਘ ਚੌਹਾਨ ਆ, ਉਹ ਲੱਭ ਲਿਆ, ਉਹਨੂੰ ਚੰਗੀ ਪੈਂਟ ਤੇ ਚੰਗੀ ਸ਼ਰਟ ਪਵਾਈ ਉਸ ਗਰੀਬ ਸੱਜਣ ਨੂੰ, ਤੇ ਉਹਨੂੰ ਨਵਾਇਆ ਧਵਾਇਆ, ਉਹਨੂੰ ਇੱਕ ਉੱਚੇ ਜੇ ਸਿੰਘਾਸਣ ਤੇ ਬਿਠਾ ਕੇ ਤੇ ਰੱਖ ਕੇ ਚੌਂਕੀ ਜੀ ਫਟੀ ਜੀ, ਤੇ ਉਹਦੇ ਪੈਰ ਧੋਣ ਲੱਗ ਪਿਆ। ਮੈਂ ਕਿਹਾ ਇਹ ਤੇ ਪੈਰ ਧੋਣ ਤੱਕ ਛੱਡੋ, ਇਹ ਤੇ ਪੈਰ ਧੋ ਕੇ ਪੀਣ ਤੱਕ ਵੀ ਜਾਏਗਾ। ਕਿਉਂਕਿ ਇੱਕ ਤੇ ਉੱਥੇ ਮੱਧ ਪ੍ਰਦੇਸ਼ ਦੇ ਵਿੱਚ ਵੀ ਜਿਹੜੀ ਟ੍ਰਾਈਬਸ ਵੋਟ ਹੈਗੀ ਆ, ਐਸਟੀ ਵੋਟ ਹੈਗੀ ਆ, ਤੇ ਦੂਸਰੇ ਪਾਸੇ ਜੇ ਤੁਸੀਂ ਵੇਖੋਗੇ ਤਾਂ ਲੋਕ ਸਭਾ 'ਚ ਵੀ ਜ਼ਰੂਰਤ ਹੈ। ਤੇ ਉਹਨਾਂ ਨੇ ਇਹਨਾਂ ਦੇ ਸਿਰ ਦੇ ਵਿੱਚ ਚੰਗੀ ਖੇਪ ਪਾਈ ਹੋਣੀ ਹੈ ਕਿ ਭਾਈ ਤੁਹਾਡੇ ਮੱਧ ਪ੍ਰਦੇਸ਼ 'ਚ ਅਜਿਹਾ ਹੋਇਆ ਤੇ ਹੁਣ ਤੁਸੀਂ ਪਛਤਾਪ ਕਰੋ। ਕਿਉਂਕਿ ਇਹਨਾਂ ਦੇ ਗ੍ਰਹਿ ਮੰਤਰੀ ਦੇ ਨਾਲ ਤੋਂ ਚੜਿਆ ਫਿਰਦਾ ਹੁੰਦਾ ਸੀਗਾ ਪ੍ਰਵੇਸ਼ ਸ਼ੁਕਲਾ। ਇਹ ਕਹਿੰਦੇ ਜੀ ਨਹੀਂ ਇਹ ਸਾਡਾ ਭੂਤਪੂਰਵ ਆ। ਇਹਨਾਂ ਦਾ ਮੈਂ ਕੀ ਕਹਿੰਦਾ ਨਾ ਕਿ ਇਹਨਾਂ ਦਾ ਗੋਡਸੇ ਵੀ ਕਦੇ ਕਦੇ ਭੂਤਪੂਰਵ ਹੋ ਜਾਂਦਾ, ਕਦੇ ਕਦੇ ਇਹਨਾਂ ਦਾ ਆਪਣਾ ਹੋ ਜਾਂਦਾ। ਸੋ ਇਸ ਕਰਕੇ ਜਦੋਂ ਤੋਏ ਹੋਈ ਆ ਤੇ ਅੱਜ ਇਹਨੇ ਪੈਰ ਧੋ ਕੇ ਚੀਫ ਮਿਨਿਸਟਰ ਨੇ ਪੀਤੇ, ਉਹਨੂੰ ਸੁਦਾਮਾ ਤੇ ਆਪਣਾ ਦੋਸਤ ਦੱਸਿਆ। ਤੇ ਮੈਂ ਅੱਗੇ ਗੱਲ ਕਹਿੰਦਾ ਸਾਂ, ਮੈਂ ਕਿਹਾ ਗੱਲ ਇਹ ਆ ਕਿ ਤੁਸੀਂ ਪੈਰ ਧੋਣ ਦੀ ਥਾਂ ਤੇ ਜੇ ਆਪਣੀ ਸੋਚ ਨੂੰ ਸ਼ੁੱਧ ਕਰ ਲਵੋ, ਇਹ ਜਿਹੜੀ ਮਨੋਵਾਦੀ ਸੋਚ ਆ ਤੁਹਾਡੀ, ਕੱਟੜ ਹਿੰਦੂਤਵੀ ਸੋਚ ਆ, ਜਿਹਦੇ ਵਿੱਚ ਤੁਸੀਂ ਇਹ ਸਾਰਾ ਕੁਝ ਜਿਹੜਾ ਇੱਕ ਵਾਰੀ ਪਖੰਡ ਦੇ ਤੌਰ ਤੇ ਤਾਂ ਕਰੀ ਜਾਂਦੇ ਹੋ, ਕਿ ਤੁਸੀਂ ਅੱਜ ਤੋਂ ਬਾਅਦ ਐਸੀ ਭਾਈਚਾਰੇ ਦੇ ਕਿਸੇ ਲਾੜੇ ਨੂੰ ਘੋੜੀ ਚੜਨ ਤੋਂ ਨਹੀਂ ਰੋਕੋਗੇ। ਮੰਦਰਾਂ 'ਚ ਆਉਣ ਦੀ ਜਿੱਥੇ ਮਨਾਹੀ ਹੈ ਸ਼ੂਦਰ ਨੂੰ, ਤੁਸੀਂ ਉਹ ਲਾਓਗੇ ਬੋਰਡ, ਤੁਸੀਂ ਇਹਨਾਂ ਨੂੰ ਦਿਓਗੇ ਬਰੋਬਰਤਾ, ਖਤਮ ਕਰੋਗੇ ਉੱਚ ਨੀਚ। ਜੇ ਨਹੀਂ ਤੇ ਫਿਰ ਤੇ ਡਰਾਮਾ ਸਾਰਾ ਕੁਝ, ਕਿ ਇੱਕ ਪਾਸੇ ਇਹ ਸਭ ਕੁਝ ਹੋਈ ਜਾਣਾ ਤੇ ਦੂਸਰੇ ਪਾਸੇ ਬੰਦਾ ਹੀ ਬੰਦੇ ਦੇ ਨਾਲ ਵਿਤਕਰਾ ਕਰੇ। ਇਹ ਆਪਣੇ ਆਪ ਦੇ ਵਿੱਚ ਪਖੰਡ ਨਹੀਂ ਤੇ ਹੋਰ ਕੀ ਹੈ, ਵੋਟਾਂ ਲਈ। ਜੀ ਇਹ ਤਾਂ ਹੈ। ਸੋ ਵੇਖਦੇ ਹਾਂ ਜਿਹੜੀਆਂ ਗੱਲਾਂ ਤੁਸੀਂ ਬਾਅਦ ਦੇ ਵਿੱਚ ਮੈਂਸ਼ਨ ਕੀਤੀਆਂ, ਘੋੜੀ ਤੋਂ ਚੜ੍ਹਦੇ ਰੋਕਣਾ, ਜਿਹੜੇ ਵਿਤਕਰੇ ਹੁੰਦੇ ਨੇ ਉਹ ਕੀ ਇਹ ਕਰਨ ਦੇ ਨਾਲ ਰੁਕ ਜਾਣਗੇ ਜਾਂ ਫਿਰ ਅੱਗੇ ਤੋਂ ਕੋਈ ਇਹੋ ਜਿਹੀ ਹਿਮਾਕਤ ਨਹੀਂ ਕਰੂਗਾ, ਇਹਦੀ ਕੀ ਗਰੰਟੀ ਹੈ। ਸੋ ਅੱਗੇ ਚੱਲਦੇ ਹਾਂ, ਗੱਲ ਜਾਖੜ ਹੋਣਾ ਦੀ ਕਰਦੇ ਹਾਂ। ਜਾਖੜ ਹੋਣੀ ਰੂਸਿਆਂ ਤੇ ਗੱਠਜੋੜ ਬਾਰੇ ਵੱਡੀ ਗੱਲ ਆਖੀ ਹੈ ਜੀ।
ਦੇਖੋ ਇਹ ਗਏ ਸਨ ਦਰਬਾਰ ਸਾਹਿਬ ਤੇ ਜੀ ਫਿਰ ਉਸ ਤੋਂ ਬਾਅਦ ਇਹਨਾਂ ਨੇ ਅੱਜ ਪਹਿਲੀ ਵਾਰੀ ਕਹਿ ਲਓ ਪ੍ਰਧਾਨ ਬਣਨ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦਾ ਪ੍ਰੈਜ਼ੀਡੈਂਟ ਬਣ ਕੇ ਪਹਿਲੀ ਵਾਰ ਸੰਬੋਧਨ ਕੀਤਾ ਉੱਥੇ ਪੱਤਰਕਾਰਾਂ ਨੂੰ। ਤੇ ਇਹਨਾਂ ਨੇ ਜਿਹੜੀ ਗੱਲ ਆਖੀ ਹੈ, ਕਹਿੰਦੇ ਕਿ ਵੇਖੋ ਗੱਲ ਇਹ ਆ ਕਿ ਗੱਠਜੋੜ ਕਰਨਾ ਜਿਹੜਾ ਆ ਨਾ ਉਹ ਬਈ ਪਾਰਟੀ ਦਾ ਕੰਮ ਆ, ਸਾਡਾ ਕੰਮ ਆ ਪਾਰਟੀ ਨੂੰ ਮਜ਼ਬੂਤ ਕਰਨਾ। ਤੇ ਜਿਹੜੀ ਗੱਲ ਰਹੀ ਰੋਸਿਆਂ ਦੀ, ਰੋਸਿਆਂ ਦਾ ਇਹ ਆ ਕਿ ਅਰੁਣ ਨੌਰਿੰਗ ਜਿਹੜੇ ਇਹਨਾਂ ਦੇ ਆਪਣੇ ਸ਼ਹਿਰ ਤੋਂ ਹੀ ਸਨ, ਜਿਨ੍ਹਾਂ ਨੇ ਹਰਾਇਆ ਸੀ ਇਹਨਾਂ ਨੂੰ। ਸੁਨੀਲ ਜਾਖੜ ਦੇ ਮਾੜੇ ਦਿਨਾਂ ਦੀ ਸ਼ੁਰੂਆਤ ਅਰੁਣ ਨਾਰੰਗ ਦੇ ਪੈਰੋਂ ਹੋਏ ਆ, ਪੈਰੋਂ ਹੋਈ ਹੈ। ਐਸੇ ਉਜੜੇ ਤੇਰੇ ਪੈਰੋਂ ਕਿਤੇ ਹੁਣ ਵਸਣ ਜੋਗੇ ਨੇ, ਜਿਹੜੇ ਅਰੁਣ ਤੂੰ ਨਾਰੰਗ ਸਾਡੇ ਉਹੀ ਤਾਂ ਨਾਲ ਨੇ ਜੀ ਜਿਨ੍ਹਾਂ ਦੇ ਕੱਪੜੇ ਪਾੜ ਦਿੱਤੇ ਗਏ ਸੀ ਕਿਸਾਨ ਅੰਦੋਲਨ ਦੇ ਦੌਰਾਨ। ਮਲੋਟ ਦੇ ਵਿੱਚ ਜੀ ਜੀ ਹਾਂਜੀ। ਤਾਂ ਗੱਲ ਇਹ ਆ ਕਿ ਬਈ ਇਹ ਅਰੁਣ ਨਾਰੰਗ ਉਹੀ ਹੈ ਜਿਹਨੇ ਮਾੜੇ ਦਿਨਾਂ ਦੀ ਸ਼ੁਰੂਆਤ ਕੀਤੀ ਸੀ ਜਾਖੜ ਸਾਹਿਬ ਦੇ। ਤੇ ਉਸ ਤੋਂ ਬਾਅਦ ਜੇ ਤੁਸੀਂ ਵੇਖੋਗੇ ਤਾਂ ਹੋਰ ਵੀ ਵਿਰੋਧ ਆ ਅੰਦਰ ਖਾਤੇ, ਇੱਕ ਸਾਇਲੈਂਟਲੀ ਵਿਰੋਧ ਵੀ ਹੁੰਦਾ ਹੈ ਨਾ ਜੀ, ਕਿਉਂਕਿ ਜਿਹੜੇ ਆਰਐਸਐਸ ਦੇ ਕਹਿ ਲਓ ਕਿ ਸ਼ਾਖਾ ਦੇ ਜਿਹੜੇ ਇਹਨਾਂ ਦੇ ਸਿਖਾਏ ਹੋਏ ਬੰਦੇ ਆ, ਉਹ ਐ ਸੜਕ ਤੇ ਆ ਕੇ ਨਹੀਂ ਰੌਲਾ ਪਾਉਂਦੇ ਹੁੰਦੇ, ਕਹਿੰਦੇ ਮੈਂ ਲੈਲਾ ਚਲਾਉਂਗਾ ਕੁੜਤਾ ਫਾੜ ਕੇ, ਐਸਾ ਨਹੀਂ ਹੁੰਦਾ। ਤਾਂ ਪਰ ਫਿਰ ਵੀ ਵਿਰੋਧ ਦਰਜ ਹੁੰਦਾ ਰਹਿੰਦਾ ਹੈ ਕਿਸੇ ਨਾ ਕਿਸੇ ਬਹਾਨੇ। ਤਾਂ ਖੈਰ ਇਹਨਾਂ ਨੇ ਕਿਹਾ ਕਿ ਵੇਖੋ ਜੇ ਮੈਂ ਨਾਰੰਗ ਸਾਹਿਬ ਦੀ ਜਗ੍ਹਾ ਤੇ ਹੁੰਦਾ ਤੇ ਸ਼ਾਇਦ ਮੈਂ ਵੀ ਗੁੱਸਾ ਕਰਦਾ, ਪਰ ਹੌਲੀ ਹੌਲੀ ਮੇਰਾ ਕੰਮ ਆ, ਮੈਂ ਸਾਰਿਆਂ ਨੂੰ ਨਾਲ ਤੋਰਾਂਗਾ। ਤਾਂ ਦੇਖਦੇ ਆ। ਪਰ ਜਿਹੜੀ ਗੱਠਜੋੜ ਦੀ ਗੱਲ ਆ, ਗੱਠਜੋੜ ਦੀ ਤੇ ਅੱਜ ਇੱਕ ਵਾਰੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਗੱਠ ਟੁੱਟ ਗਈ ਆ, ਕਿਉਂਕਿ ਸੁਖਬੀਰ ਸਿੰਘ ਬਾਦਲ ਕਹਿੰਦਾ ਕਿ ਐਵੇਂ ਮੀਡੀਆ ਤੇ ਐਵੇਂ ਅਟਕਲਾਈਆਂ ਲਾਈ ਜਾਂਦਾ ਹੈ, ਸਾਡਾ ਤੇ ਬਸਪਾ ਦੇ ਨਾਲ ਸਮਝੌਤਾ ਹੈ। ਤਾਂ ਜਦੋਂ ਗੱਲ ਹੀ ਖਤਮ ਕਰ ਦਿੱਤੀ ਉਹਨਾਂ ਨੇ, ਲੱਗਦਾ ਹੈ ਕਿ ਸਾਰਾ ਕੁਝ ਕਰ ਕਰਾ ਕੇ ਬਈ ਇਹ ਜਾਗ ਲਾਉਣਾ ਭੁੱਲ ਗਏ, ਤਾਂ ਹੀ ਦਹੀਂ ਜਿਹੜਾ ਜੰਮਿਆ ਹੀ ਨਹੀਂ, ਕਿਤੇ ਨਾ ਕਿਤੇ ਗੜਬੜ ਕੋਈ ਹੋ ਗਈ ਆ। ਇਹਨਾਂ ਨੇ ਅੱਜ ਦੁਪਹਿਰ ਆ ਕੇ ਤੇ ਇਹਨਾਂ ਨੇ ਇਨਕਾਰ ਕਰ ਦਿੱਤਾ ਕਿ ਸਾਡਾ ਗੱਠਜੋੜ, ਕੋਈ ਗੱਠਜੋੜ ਨਹੀਂ ਹੋ ਰਿਹਾ ਭਾਜਪਾ ਦੇ ਨਾਲ। ਇਹ ਇੱਕ ਵੱਡੀ ਸਟੇਟਮੈਂਟ ਸੀ, ਪਰ ਇਹ ਵੇਖਣ ਵਾਲੀ ਗੱਲ ਹੈ ਕਿ 3-4 ਦਿਨ ਇਹ ਖਬਰਾਂ ਚੱਲਦੀਆਂ ਰਹੀਆਂ ਤੇ ਕਿਸੇ ਨੇ ਇਹਦਾ ਡਿਨਾਇਲ ਨਹੀਂ ਕੀਤਾ। ਪਰ ਅੱਜ ਮੀਟਿੰਗਾਂ ਤੋਂ ਬਾਅਦ ਐਨ ਮੌਕੇ ਤੇ ਆ ਕੇ ਤੋੜ ਕੇ ਜੇ ਜਵਾਬ ਦੇ ਦਿੱਤਾ ਤੇ ਲੱਗਦਾ ਹੈ ਕਿ ਕੋਈ ਨਾ ਕੋਈ ਕਹਾਣੀ ਜਿਹੜੀ ਹੈ ਨਾ ਉਹ ਫਿੱਟ ਨਹੀਂ ਬੈਠੀ, ਕੋਈ ਨਾ ਕੋਈ ਕਹਾਣੀ ਵਿਗੜ ਗਈ। ਤੇ ਤੁਹਾਨੂੰ ਪਤਾ ਹੀ ਆ, ਉਹ ਤੇਰੀ ਮੇਰੀ ਵਿਗੜ ਗਈ ਇੱਕ ਗੰਨੇ ਦੀ ਪੋਰੀ ਤੇ। ਗੱਲ ਇਹ ਆ ਕਿ ਕਈ ਵਾਰ ਵਿਗੜ ਜਾਂਦੀ ਹੈ ਤਾਂ ਉਹ ਗੰਨੇ ਦੀ ਪੋਰੀ ਤੇ ਵੀ ਵਿਗੜ ਜਾਂਦੀ, ਹੋ ਸਕਦਾ ਇੱਕ ਅੱਧ ਸੀਟ ਦਾ ਹੀ ਇੱਧਰ ਉੱਧਰ ਹੋ ਗਿਆ ਹੋਵੇ, ਪਰ ਚਰਚਾ ਖੂਬ ਸੀ ਗੱਠਜੋੜ ਦਾ। ਤਾਂ ਹੁਣ ਤਾਂ ਚਰਚਾ ਅੱਜ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਉਹਦਾ ਖਾਤਮਾ ਹੀ ਕਰ ਦਿੱਤਾ। ਸੁਨੀਲ ਜਾਖੜ ਨੇ ਤਾਂ ਸੰਕੇਤ ਦਿੱਤੇ ਤੇ ਸੁਖਬੀਰ ਸਿੰਘ ਬਾਦਲ ਕਹਿੰਦਾ ਕਿ ਨਾ ਵੀ ਸੱਜਣੋ, ਸਾਡਾ ਜਿਹੜਾ ਗੱਠਜੋੜ ਆ ਉਹ ਤੇ ਹੈਗਾ ਹਾਥੀ ਵਾਲਿਆਂ ਨਾਲ। ਜੀ ਸੋ ਵੇਖਦੇ ਆ ਕਿ ਜਿਹੜੀਆਂ ਅਟਕਲਾਂ ਜੀਆਂ ਸੀ, ਜਿੱਦਾਂ ਹੁਣ ਇਹਨਾਂ ਨੇ ਕਿਹਾ ਹੈ, ਉਹ ਸੱਚ ਹੈ ਜਾਂ ਫਿਰ ਆਉਣ ਵਾਲੇ ਦਿਨਾਂ 'ਚ ਕੋਈ ਫੇਰ ਤੋਂ ਸਹਿਮਤੀ ਬਣ ਸਕਦੀ ਹੈ ਸੀਟਾਂ ਤੇ, ਗੱਲ ਕਿੰਨੀਆਂ ਤੇ ਨਿਬੜਦੀ ਹੈ ਵੀ ਵੇਖਾਂਗੇ। ਜੋ ਅੱਗੇ ਚੱਲੀਏ ਤੇ ਪੰਜਾਬ ਦੇ ਵਿੱਚ ਖੇਡਾਂ ਵਿੱਚ ਨੰਬਰ 1 ਸੂਬਾ ਬਣਾਉਣ ਦੇ ਲਈ ਰੋਡ ਮੈਪ ਤਿਆਰ ਕਰ ਲਿਆ ਜੀ। ਕਹਿੰਦੇ ਪੰਜਾਬ ਨੂੰ 1 ਨੰਬਰ ਸੂਬਾ ਬਣਾਉਣਾ ਖੇਡਾਂ 'ਚ। ਨਹੀਂ, ਚੰਗੀ ਗੱਲ ਆ, ਇਹ ਬਣਨਾ ਚਾਹੀਦਾ ਹੈ। ਸਾਡਾ ਪੰਜਾਬ ਤੇ ਖੇਡਾਂ ਦੇ ਵਿੱਚ ਬੜਾ ਮੋਹਰੀ ਸੀਗਾ। ਜੇ ਤੁਸੀਂ ਵੇਖੋਗੇ ਸਾਡੇ 60 ਦੇ 70 ਦੇ ਦਹਾਕੇ ਤੱਕ, 80 ਦੇ ਇਨਫੈਕਟ ਜੇ ਕਹੀਏ 80 ਦੇ ਮੱਧ ਤੱਕ ਵੀ ਜਿਹੜਾ ਕੋਈ 올림픽 ਦਾ ਦਲ ਸੀ ਉਹਦੇ ਵਿੱਚ ਪੰਜਾਬ ਹੀ ਪੰਜਾਬ। ਜੇ ਏਸ਼ੀਆ ਨੂੰ ਜਾਂਦਾ ਸੀ ਤਾਂ ਉਹਦੇ 'ਚ ਵੀ ਪੰਜਾਬ ਦੀ ਬੱਲੇ ਬੱਲੇ ਬਾਈ ਜੀ। ਗੱਲ ਇਹ ਆ ਕਿ ਸਾਡੇ ਗੁਰਬਚਨ ਸਿੰਘ ਹੋਰੀ, ਸਾਡੇ ਮਿਲਖਾ ਸਿੰਘ ਹੋਰੀ, ਸਾਡੇ ਹਾਕੀ ਵਾਲੇ ਬਲਵੀਰ ਸਿੰਘ ਹੋਰੀ ਮਤਲਬ ਕਿ ਥੰਮ ਰਹੇ ਨੇ। ਕੁਸ਼ਤੀਆਂ 'ਚ ਵੀ ਸਾਡਾ ਬੋਲਬਾਲਾ ਸੀ, ਪਰ ਹੌਲੀ ਹੌਲੀ ਅਸੀਂ ਨਹੀਂ ਉਸ ਚੀਜ਼ ਨੂੰ ਮੇਨਟੇਨ ਰੱਖ ਸਕੇ, ਆਪਣੇ ਸਟੇਟਸ ਨੂੰ ਜੋ ਖੇਡਾਂ 'ਚ ਸਾਡਾ ਬਣਿਆ ਸੀਗਾ। ਹੌਲੀ ਹੌਲੀ ਸਾਡੇ ਚੈਂਪੀਅਨ ਜਿਹੜੇ ਸੀ ਉਹ ਬਹੁਤ ਘਟ ਗਏ। ਅੱਜ ਹੈਗੇ ਨੇ ਚੈਂਪੀਅਨ ਖਿਡਾਰੀ ਤਾਂ ਹੈਗੇ ਸਾਡੇ ਕੋਲ, ਪਰ ਬਹੁਤ ਥੋੜੇ ਨੇ, ਸਾਰੀਆਂ ਖੇਡਾਂ 'ਚ ਹੈ ਨਹੀਂ ਗੇ। ਤੇ ਕੁਝ ਖੇਡਾਂ, ਹੁਣ ਕੁਸ਼ਤੀ ਸੀ, ਆਪਣੀ ਕੁਸ਼ਤੀ ਬੜੀ ਪੰਜਾਬ ਦੀ ਕਹਿ ਲਓ ਕਿ ਇੱਕ ਵੱਡੀ ਖੇਡ ਸੀਗੀ। ਉਹ ਅੱਜ ਕੁਸ਼ਤੀ ਤੁਸੀਂ ਦੇਖੋ, ਸਾਡੀ ਕੁਸ਼ਤੀ 2-3 ਪਹਿਲਵਾਨ ਸੀਗੇ ਤਗੜੇ, ਡੂਮਸ਼ੇੜੀ ਹੋਰੀ, ਜਗਦੀਸ਼ ਭੋਲਾ, ਇਹਨਾਂ ਦੇ ਬਾਅਦ ਜੱਸੇ ਪੱਟੀ ਹੋਰੀ ਆਏ ਆ, ਇਹ ਦੂਜੀ ਕੁਸ਼ਤੀ ਕਰਦੇ, ਪਰ ਗੱਦਿਆਂ ਵਾਲੀ ਕੁਸ਼ਤੀ ਜਿਹੜੀ ਉਹ ਕੋਈ ਅੱਗੇ ਨਹੀਂ ਲਿਜਾ ਸਕਿਆ ਸਾਡੀ। ਇਹ ਸਾਡੀ ਤਰਾਸਦੀ ਰਹੀ ਆ ਕਿ ਅਸੀਂ ਗੱਦਿਆਂ ਵਾਲੇ ਪਹਿਲਵਾਨ ਹੀ ਨਹੀਂ ਪੈਦਾ ਕਰ ਸਕੇ। ਤਾਂ ਖੈਰ ਇਹ ਰੋਡ ਮੈਪ ਲੈ ਕੇ ਕੀ ਆਏ ਆ, ਇਹਦਾ ਤਾਂ ਹਾਲੇ ਕੋਈ ਖੁਲਾਸਾ ਇਹਨਾਂ ਨੇ ਨਹੀਂ ਕੀਤਾ, ਕਿਉਂਕਿ ਦੇਖੋ ਗੁਰਪ੍ਰੀਤ ਜੀ, ਇਹਦੇ 'ਚ ਕੀ ਹੁੰਦੇ, ਇਕੱਲੇ ਬਿਆਨ ਨਹੀਂ ਹੁੰਦੇ,
ਇੱਕ ਖੇਡ ਨੀਤੀ ਬਣਦੀ ਹੁੰਦੀ ਹੈ ਕਿਸੇ ਵੀ ਸਟੇਟ ਦੀ ਜਾਂ ਕਿਸੇ ਵੀ ਮੁਲਕ ਦੀ। ਜਿਵੇਂ ਮੋਦੀ ਹੋਰਾਂ ਨੇ ਤੁਹਾਨੂੰ ਪਤਾ ਹੀ ਆ ਖੇਲੋ ਇੰਡੀਆ ਲਿਆਂਦਾ, ਖੇਲੋ ਇੰਡੀਆ ਦਾ ਰਿਜ਼ਲਟ ਹੁਣ ਤੁਹਾਨੂੰ 10 ਸਾਲਾਂ ਬਾਅਦ ਮਿਲੇਗਾ, ਹੁਣ ਨਹੀਂ ਮਿਲੇਗਾ, ਜਦ ਇਹ ਨਹੀਂ ਮਿਲਦਾ ਹੁੰਦਾ। 10 ਸਾਲਾਂ ਬਾਅਦ ਖੇਲੋ ਇੰਡੀਆ, ਕਿਉਂਕਿ ਸਕੂਲ ਲੈਵਲ ਤੋਂ ਤਿਆਰ ਕਰਕੇ ਖਿਡਾਰੀ ਜਿਹੜੇ ਹੈ ਨਾ ਓਲੰਪਿਕ ਤੱਕ ਲਿਜਾਣੇ ਇੱਕ ਸਫ਼ਰ ਹੁੰਦਾ ਹੈ, ਉਹ 10-12 ਸਾਲ ਬਾਅਦ ਰਿਜ਼ਲਟ ਮਿਲੇਗਾ। ਤਾਂ ਮੇਰੇ ਖਿਆਲ ਦੇ ਨਾਲ ਡੈਫੀਨਿਟਲੀ ਉਹਦੇ ਚ ਇੰਡੀਆ ਨੂੰ ਕੋਈ ਨਾ ਕੋਈ ਫਾਇਦਾ ਜ਼ਰੂਰ ਹੋਏਗਾ। ਅੱਛੀ ਕੋਸ਼ਿਸ਼ ਸੀ, ਇਹਨਾਂ ਨੇ ਵੀ ਉਸੇ ਤਰਜ਼ ਤੇ ਮਤਲਬ ਕਿ ਕਰਾਈਆਂ ਸੀ ਨਾ ਪਿੱਛੇ ਜੇ ਖੇਡਾਂ ਆ ਕੇ, ਉਹ ਖੇਲੋ ਇੰਡੀਆ ਦਾ ਹੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਉਸੇ ਕਨਸੈਪਟ ਦਾ ਹੀ ਹਿੱਸਾ ਸੀਗਾ। ਤਾਂ ਗੱਲ ਇਹ ਆ ਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਨਾ, ਉਹ ਖੇਡ ਨੀਤੀ ਦੇ ਰੂਪ ਦੇ ਵਿੱਚ ਹੁੰਦੀ ਹੈ ਕਿ ਜਦੋਂ ਤੁਸੀਂ ਖੇਡ ਨੀਤੀ ਲੈ ਕੇ ਆਓਗੇ ਫਿਰ ਪਤਾ ਲੱਗੇਗਾ। ਇਹ ਮੀਤ ਹੇਅਰ ਜੀ ਨੇ ਐਲਾਨ ਤੇ ਕਰ ਦਿੱਤਾ, ਇਹਨਾਂ ਨੇ ਅੱਜ ਪ੍ਰੈਸ ਨੋਟ ਜਾਰੀ ਕੀਤਾ ਕਿ ਬਾਈ ਸਾਡੀਆਂ ਮੀਟਿੰਗਾਂ ਵਗੈਰਾ ਜਿਹੜੀਆਂ ਨੇ ਉਹ ਸਾਰੀਆਂ ਜਾਰੀ ਆ, ਖੇਡਾਂ ਨਾਲ ਖਿਡਾਰੀਆਂ ਨਾਲ ਸਾਡੀਆਂ ਜਿਹੜੀਆਂ ਸੰਸਥਾਵਾਂ ਜੁੜੀਆਂ ਹੋਈਆਂ ਉਹਨਾਂ ਦੀ ਫੀਡਬੈਕ ਲਈ ਜਾ ਰਹੀ ਆ। ਅਸੀਂ ਖੇਡ ਸੱਭਿਆਚਾਰ ਪੈਦਾ ਕਰਨ ਲਈ ਪਿੰਡ ਸ਼ਹਿਰ ਪੱਧਰ ਤੇ ਅਸੀਂ ਐਸੀ ਸ਼ੁਰੂਆਤ ਕਰਾਂਗੇ ਕਿ ਸੂਬਾ ਪੱਧਰ ਤੱਕ, ਮਤਲਬ ਕਿ ਹੇਠਾਂ ਤੋਂ ਲੈ ਕੇ ਸੂਬਾ ਪੱਧਰ ਤੱਕ, ਖੇਡ ਨਰਸਰੀਆਂ ਤੋਂ ਲੈ ਕੇ ਸੈਂਟਰ ਆਫ ਐਕਸੀਲੈਂਸ ਤੱਕ ਅਸੀਂ ਬਣਾ ਕੇ ਜ਼ੋਰ ਦੇਵਾਂਗੇ ਕਿ ਇਹਨਾਂ ਨੂੰ ਵੱਡੇ ਪੱਧਰ ਤੇ ਅੱਗੇ ਸਫਲਤਾ ਚ ਤਬਦੀਲ ਕਰੀਏ। ਤਾਂ ਦੇਖੋ ਸਾਡੀਆਂ ਸ਼ੁਭ ਕਾਮਨਾਵਾਂ ਨੇ ਜੀ, ਜੇ ਅੱਛਾ ਕਰੋਗੇ ਤਾਂ ਬਹੁਤ ਵਧੀਆ ਗੱਲ ਆ, ਬਹੁਤ ਵਧੀਆ ਗੱਲ ਆ। ਕਿਉਂਕਿ ਖੇਡ ਸੱਭਿਆਚਾਰ ਹੈ ਨਾ ਜਿਹੜਾ, ਇਹ ਜਿਵੇਂ ਜਿਵੇਂ ਫੈਲਦਾ ਜਾਏਗਾ। ਅੱਜ ਦੇ ਦੌਰ 'ਚ ਇੱਕ ਹੋਰ ਵੀ ਸਮੱਸਿਆ ਨਾ, ਅੱਜ ਦੇ ਬੱਚੇ ਜਿਹੜੇ ਆ ਉਹ ਆ ਦੂਜੀਆਂ ਗੇਮਾਂ ਖੇਡਦੇ ਨੇ, ਮੋਬਾਈਲ ਗੇਮਸ ਜਾਂ ਮਤਲਬ ਕਿ ਕੰਪਿਊਟਰ ਤੇ। ਤਾਂ ਉਹ ਸ਼ਾਮ ਦਾ ਜਿਹੜਾ ਵਕਤ ਹੁੰਦਾ ਹੈ, ਗਰਾਊਂਡ ਜਿਹੜੇ ਸਾਡੇ ਆ ਉਹ ਕਿਤੇ ਨਾ ਕਿਤੇ ਹੁਣ ਖਿਡਾਰੀਆਂ ਦੀ ਕਿੱਲਤ ਨਾਲ ਵੀ ਜੂਝ ਰਹੇ ਆ ਕਿਤੇ ਕਿਤੇ। ਤਾਂ ਜੇ ਅਸੀਂ ਉਸ ਸੱਭਿਆਚਾਰ ਨੂੰ ਫਿਰ ਪੁਨਰ ਸੁਰਜੀਤ ਕਰ ਲੈਂਦੇ ਹਾਂ, ਜਿਹੜੇ ਸੱਭਿਆਚਾਰ ਨੇ ਅੱਗੇ ਬਹੁਤ ਵੱਡੇ ਖਿਡਾਰੀ ਦਿੱਤੇ ਨੇ ਸਾਨੂੰ, ਉਹਦੇ ਨਾਲ ਕੀ ਹੁੰਦਾ ਹੈ ਕਿ ਨਾ ਸਿਰਫ ਅਲਾਮਤਾਂ ਤੋਂ ਬੱਚਾ ਬਚਦਾ ਹੈ, ਬਲਕਿ ਜ਼ਿੰਦਗੀ 'ਚ ਇੱਕ ਜਿਹੜਾ ਜੁਝਾਰੂ ਤੱਤ ਹੁੰਦਾ ਹੈ ਤੁਹਾਡੀ ਜ਼ਿੰਦਗੀ 'ਚ, ਉਹ ਵੀ ਆ ਜਾਂਦਾ ਹੈ। ਇਹ ਬਹੁਤ ਫਰਕ ਹੁੰਦਾ ਇਹਨਾਂ ਚੀਜ਼ਾਂ ਦਾ। ਤਾਂ ਖੈਰ ਦੇਖਦੇ ਹਾਂ, ਸਾਰਾ ਕੁਝ ਆਏਗਾ। ਪਰ ਆ ਜਿਹੜਾ ਹੁਣ ਤੁਸੀਂ ਮੌਕੇ ਤੇ ਆਪਾਂ ਦੇਖਦੇ ਹਾਂ ਕਿ ਜਿਹੜੇ ਖਿਡਾਰੀ ਨੇ ਰੈਜ਼ੀਡੈਂਸ਼ੀਅਲ ਨੇ ਜਾਂ ਨਾਨ ਰੈਜ਼ੀਡੈਂਸ਼ੀਅਲ ਨੇ ਵਿੰਗਾਂ ਦੇ ਵਿੱਚ, ਉਹਨਾਂ ਨੂੰ ਕੀ ਹੈ 2 ਅੰਡੇ ਦੇ ਤੇ 4 ਕਾਜੂ ਦੇ ਤੇ 3 ਬਦਾਮ ਦੇ ਦਿੱਤੇ, ਇਸ ਤਰ੍ਹਾਂ ਚੈਂਪੀਅਨ ਨਹੀਂ ਬਣਨੇ। ਸਾਨੂੰ ਚੰਗਾ ਪੈਸਾ ਇਨਵੈਸਟ ਕਰਨਾ ਪਵੇਗਾ। ਕਬੱਡੀ ਖਿਡਾਰੀ ਵੀ ਜੇ ਬਣਦੇ ਆ ਤਾਂ ਪਹਿਲਾਂ ਬਾਪ ਮਾਂ ਦੋਨੇ ਇਨਵੈਸਟ ਕਰਦੇ ਨੇ ਆਪਣੇ ਬੱਚੇ 'ਚ, ਫਿਰ ਉਹ ਜਿੱਤਦਾ ਕੱਪ, ਫਿਰ ਲਿਆਉਂਦਾ ਲੱਖ ਰੁਪਈਆ ਰੇਡ ਦਾ, ਪਹਿਲਾਂ ਘਰ ਖਾਣੇ ਪੈਂਦੇ ਆ। ਸੋ ਉਸੇ ਤਰ੍ਹਾਂ ਸਰਕਾਰ ਨੂੰ ਵੀ ਇਨਵੈਸਟ ਕਰਨਾ ਪਵੇਗਾ ਜੇ ਚੈਂਪੀਅਨ ਕੱਢਣੇ ਨੇ ਤਾਂ। ਜੀ ਇਹ ਤਾਂ ਹੈ, ਪਹਿਲਾਂ ਜਿੰਨਾ ਗੁੜ ਪਾਵਾਂਗੇ ਉਨਾ ਹੀ ਮਿੱਠਾ ਹੋਊਗਾ। ਸੋ ਦੇਖਦੇ ਹਾਂ ਹੁਣ ਸਰਕਾਰ ਕਿੰਨਾ ਕੁ ਗੁੜ ਪਾਉਂਦੀ ਹੈ। ਅੱਗੇ ਚਲੀਏ, ਸਿਮਰਜੀਤ ਬੈਂਸ ਹੋਣਾ ਦੀ ਗੱਲ ਕਰੀਏ, ਕਹਿੰਦੇ ਵੱਡੀ ਰਾਹਤ ਮਿਲੀ ਹੈ ਜੀ, ਉਹਨਾਂ ਨੂੰ ਕੀ ਹੈ ਰਾਹਤ? ਹਾਂਜੀ, ਸਿਮਰਨਜੀਤ ਸਿੰਘ ਬੈਂਸ ਹੋਰਾਂ ਨੂੰ ਜਿਹੜੀ ਰਾਹਤ ਮਿਲੀ ਆ, ਇਹ ਮਿਲੀ ਆ ਸੁਪਰੀਮ ਕੋਰਟ ਚੋਂ, ਕਿਉਂਕਿ ਜੋ ਬਲਾਤਕਾਰ ਦੇ ਦੋਸ਼ ਸਨ ਉਹਨਾਂ ਨੂੰ ਲਾਉਣ ਵਾਲੀ ਬੀਬੀ ਚਲ ਗਈ ਸੁਪਰੀਮ ਕੋਰਟ ਦੇ ਵਿੱਚ ਕਿ ਇਹਨਾਂ ਦੀ ਜ਼ਮਾਨਤ ਜਿਹੜੀ ਉਹ ਰੱਦ ਕੀਤੀ ਜਾਣੀ ਚਾਹੀਦੀ ਆ। ਤਾਂ ਇਹ ਇੱਕ ਬੜਾ ਵੱਡਾ ਕਹਿ ਲਓ ਕਿ ਖਤਰਾ ਹੋ ਜਾਂਦਾ ਹੈ ਕਿ ਜੇ ਸੁਪਰੀਮ ਕੋਰਟ ਨੇ ਜ਼ਮਾਨਤ ਰੱਦ ਕਰ ਦਿੱਤੀ ਤੇ ਫਿਰ ਜ਼ਮਾਨਤ ਲਵੇਗਾ ਕੌਣ? ਗੱਲ ਤੇ ਇਹ ਹੈ ਨਾ ਕਿ ਹੁਣ ਰੌਲਾ ਇਹ ਹੈ ਨਾ ਕਿ ਜ਼ਮਾਨਤ ਮਿਲ ਗਈ ਕਸਟਡੀ ਦੇ ਆਧਾਰ ਤੇ, ਫਿਰ ਉਸ ਤੋਂ ਬਾਅਦ ਬੰਦਾ ਬਾਹਰ ਆ ਜਾਵੇ, ਤੇ ਜੇ ਸੁਪਰੀਮ ਕੋਰਟ ਉਹ ਲਈ ਹੋਈ ਜ਼ਮਾਨਤ ਨੂੰ ਰੱਦ ਕਰ ਦੇਗਾ ਤੇ ਫਿਰ ਤਾਂ ਬਹੁਤ ਔਖਾ ਹੋ ਜਾਏਗਾ। ਸੋ ਇੱਕ ਵਾਰੀ ਤਲਵਾਰ ਫਿਰ ਲਟਕ ਗਈ ਸੀਗੀ, ਪਰ ਸੁਪਰੀਮ ਕੋਰਟ ਨੇ ਜ਼ਮਾਨਤ ਦੇ ਮਾਮਲੇ 'ਚ ਦਖਲ ਦੇਣ ਤੋਂ ਇਨਕਾਰ ਕਰ ਦਿੱਤਾ। ਇਹ ਵੱਡੀ ਖਬਰ ਹੈ ਕਿ ਸਿਮਰਨਜੀਤ ਸਿੰਘ ਬੈਂਸ ਵਾਲੇ ਮਾਮਲੇ 'ਚ ਵੇਖ ਲਓ, ਭਾਜਪਾ ਹੈ ਤੇ ਲੱਕੀ ਹੈ ਨਾ ਕਿ ਜਿਹੜਾ ਬੰਦਾ ਇਹਨਾਂ 'ਚ ਵੜ ਗਿਆ ਛੇਤੀ ਕੀਤਾ, ਤੱਤੀ ਬਾਹਰ ਨਹੀਂ ਲੱਗਣ ਦਿੰਦੇ। ਤੇ ਉਹ ਕਈ ਵਾਰ ਉਦਾਂ ਵੀ ਦਿਨ ਸਿੱਧੇ ਆ ਜਾਂਦੇ ਆ, ਫਿਰ ਮੌਕੇ ਦੀਆਂ ਗੱਲਾਂ ਹੁੰਦੀਆਂ ਨੇ। ਤਾਂ ਸਿਮਰਨਜੀਤ ਸਿੰਘ ਬੈਂਸ ਦਾ ਇਹ ਵੱਡਾ ਗ੍ਰਹਿ ਜਿਹੜਾ ਸੀਗਾ ਕਿ ਜ਼ਮਾਨਤ ਰੱਦ ਹੋ ਸਕਦੀ ਹੈ, ਉਹ ਟਲ ਗਿਆ ਇੱਕ ਵਾਰੀ। ਤਾਂ ਸੁਪਰੀਮ ਕੋਰਟ ਨੇ ਕਿਹਾ ਕਿ ਅਸੀਂ ਬਈ ਜ਼ਮਾਨਤ ਦੇ ਮਾਮਲੇ 'ਚ ਦਖਲ ਨਹੀਂ ਦੇ ਸਕਦੇ। ਅਮੂਮਨ ਇਸ ਤਰ੍ਹਾਂ ਹੀ ਹੁੰਦਾ ਹੈ ਕਿ ਜਿਵੇਂ ਮੰਨ ਲਓ ਹਾਈ ਕੋਰਟ ਨੇ ਜ਼ਮਾਨਤ ਦਿੱਤੀ ਹੈ ਜਾਂ ਸੈਸ਼ਨ ਕੋਰਟ ਨੇ ਜ਼ਮਾਨਤ ਦਿੱਤੀ ਆ, ਉਹਨਾਂ ਨੂੰ ਪਤਾ ਹੈ ਕਿ ਕੇਸ ਹੇਠਲੀ ਅਦਾਲਤ 'ਚ ਚੱਲਣਾ, ਅਦਾਲਤ ਨੇ ਸੋਚ ਸਮਝ ਕੇ ਜ਼ਮਾਨਤ ਦਿੱਤੀ ਹੁੰਦੀ ਹੈ। ਤਾਂ ਕਸਟਡੀ ਦੇ ਆਧਾਰ ਤੇ ਜਿਹੜੀ ਜ਼ਮਾਨਤ ਹੁੰਦੀ ਹੈ, ਤੇ ਖਾਸ ਤੌਰ ਤੇ ਉਹਦੇ ਵਿੱਚ ਤਾਂ ਬਹੁਤ ਸਾਰੀਆਂ ਚੀਜ਼ਾਂ ਫਿਰ ਵੇਖੀਆਂ ਤੇ ਵਾਚੀਆਂ ਜਾਂਦੀਆਂ ਨੇ ਜੀ। ਸੋ ਅੱਗੇ ਚਲੀਏ ਮਿੰਟੂ ਜੀ, ਗੱਲ ਕਰੀਏ ਰੈਵਨਿਊ ਮਹਿਕਮੇ ਦੀ, ਇਹਦੇ ਸ਼ਬਦ ਬਦਲੇ ਜਾਣਗੇ ਜੀ ਹੁਣ? ਹਾਂਜੀ, ਆਹ ਰੈਵਨਿਊ ਡਿਪਾਰਟਮੈਂਟ ਹੁੰਦਾ ਨਾ ਜਿਹੜਾ ਮਾਲ ਮਹਿਕਮਾ ਜਿਹਨੂੰ ਆਪਾਂ ਕਹਿ ਦਿੰਦੇ ਆ, ਜੀ ਤਾਂ ਇਹਦੇ ਵਿੱਚ ਬੜੀਆਂ ਸ਼ਬਦ ਦੀਆਂ ਪ੍ਰੋਬਲਮਸ ਹੈਗੀਆਂ ਨੇ।
ਜੀ ਜਿੱਦਾਂ ਕਈ ਸ਼ਬਦ ਜਿਹੜੇ ਆ ਨਾ, ਜਿਵੇਂ ਉਹ ਹੁਣ ਬੇਟੀ ਨੂੰ ਦੁਖਤਰ ਲਿਖਦੇ ਨੇ, ਜ਼ਮੀਨ ਨੂੰ ਆਰਾਜੀ, ਏਦਾਂ ਖਾਰਜ ਕਰਨਾ, ਉਹਨੂੰ ਕੁਝ ਹੋਰ ਲਿਖਦੇ ਨੇ। ਪਹਿਲੀ ਧਿਰ, ਫਰੀਕ, ਨਕਲ ਨੂੰ ਫਰਦ, ਸੋਧ ਨੂੰ ਤਰਮੀਮ, ਕੁਰਸੀਨਾਮਾ ਨੂੰ ਬਜ਼ਰਾ ਨਸਬ, ਕੀਮਤ ਨੂੰ ਮਲੀਅਤ, ਹਵਾਲੇ ਕਰਨ ਨੂੰ ਸਪੁਰਦਗੀ, ਤਕਸੀਮਨਾਮਾ ਉਹ ਸਮਝੌਤਾ ਜਿਹੜਾ ਹੋ ਗਿਆ। ਤਾਂ ਇਹ ਸਾਰੀਆਂ ਚੀਜ਼ਾਂ ਨੇ। ਇਸ ਤਰ੍ਹਾਂ ਦੇ ਕਹਿੰਦੇ ਕਿ ਬਹੁਤ ਸਾਰੇ ਸ਼ਬਦ ਨੇ ਜਿਹੜੇ ਬੜੇ ਪੇਚੀਦਾ ਬਣ ਜਾਂਦੇ ਨੇ ਕਈ ਮੌਕਿਆਂ ਤੇ। ਹੁਣ ਜਿਵੇਂ ਆਮ ਤੌਰ ਤੇ ਆਪਾਂ ਤਾਂ ਜਦੋਂ ਵਿਚਰਦੇ ਆ, ਲਿਖਦੇ ਪੜ੍ਹਦੇ ਆ, ਤਾਂ ਆਪਾਂ ਨੂੰ ਤਾਂ ਬਹੁਤ ਸਾਰੇ ਸ਼ਬਦ ਦੂਜੀਆਂ ਭਾਸ਼ਾਵਾਂ ਦੇ ਆਮ ਵਰਤੇ ਜਾਣ ਵਾਲੇ ਕਈ ਵਾਰ ਜਿਹੜੇ ਆ ਉਹ ਮਿਲ ਜਾਂਦੇ ਆ, ਯਾਦ ਰਹਿ ਜਾਂਦੇ ਆ, ਸਾਡੀਆਂ ਲਿਖਤਾਂ 'ਚ ਆ ਜਾਂਦੇ, ਸਾਡੇ ਬੋਲਾਂ 'ਚ ਆ ਜਾਂਦੇ। ਜਿਵੇਂ ਆਪਾਂ ਇੱਕ ਸ਼ਬਦ ਅਕਸਰ ਟ੍ਰਿਬਿਊਨ 'ਚ ਪੜ੍ਹਿਆ ਹੋਏਗਾ ਕਿ ਫਲਾਣੇ ਨੇ ਉਜ਼ਰ ਕੀਤਾ, ਉਜ਼ਰ ਕੀਤਾ। ਜੀ ਇਹ ਟ੍ਰਿਬਿਊਨ ਵਾਲੇ ਜ਼ਿਆਦਾਤਰ ਇਸ ਤਰ੍ਹਾਂ ਦੇ ਸ਼ਬਦ ਇਸਤੇਮਾਲ ਕਰਦੇ ਨੇ। ਉਜ਼ਰ ਦਾ ਮਤਲਬ ਹੁੰਦਾ ਹੈ ਕਿ ਇਤਰਾਜ਼ ਕਰਨਾ। ਤਾਂ ਇਹਦੇ ਵਿੱਚ ਰੈਵਨਿਊ ਡਿਪਾਰਟਮੈਂਟ ਦੇ ਵਿੱਚ ਵੀ ਇਹ ਸ਼ਬਦ ਆਉਂਦਾ ਹੈ। ਹੁਣ ਆਪਾਂ ਨੂੰ ਇਤਰਾਜ਼ ਦਾ ਤੇ ਪਤਾ, ਉਜ਼ਰ ਦਾ ਤੇ ਮੈਨੂੰ ਲੱਗਦਾ ਕਿ ਬਹੁਤ ਸਾਰੇ ਪੰਜਾਬੀਆਂ ਨੂੰ ਪਤਾ ਹੀ ਨਹੀਂ ਹੋਏਗਾ। ਤਾਂ ਗੱਲ ਇਹ ਹੈ ਕਿ ਇਸ ਤਰ੍ਹਾਂ ਦੇ ਬਹੁਤ ਸਾਰੇ ਸ਼ਬਦ ਨੇ। ਇਹਨਾਂ ਨੇ ਕਿਹਾ ਕਿ ਅਸੀਂ ਇਹਨਾਂ ਨੂੰ ਹੁਣ ਬਦਲਣ ਜਾ ਰਹੇ ਹਾਂ। ਜਿਹੜੇ ਉਰਦੂ, ਫਾਰਸੀ, ਇਹਨਾਂ ਭਾਸ਼ਾਵਾਂ ਤੋਂ ਸ਼ਬਦ ਆਏ ਹੈਗੇ ਨੇ ਤੇ ਜਿਹੜੇ ਲੰਬੇ ਸਮੇਂ ਤੋਂ ਚਲੰਤ ਤੁਰੇ ਆਉਂਦੇ ਨੇ, ਕਿ ਇਹਨਾਂ ਦਾ ਹੁਣ ਖਾਤਮੇ ਦਾ ਸਮਾਂ ਆ ਗਿਆ। ਬਿਲਕੁਲ ਇਦਾਂ ਹੋਣਾ ਚਾਹੀਦਾ। ਜਿਹੜੇ ਕਾਨੂੰਨ ਬਿਲਕੁਲ ਕਹਿ ਸਕਦੇ ਆ ਆਪਾਂ ਕਿ ਉਹਨਾਂ ਦੀ ਰੈਲੀਵੈਂਸੀ ਖਤਮ ਹੋ ਗਈ ਆ, ਕੋਈ ਹੁਣ ਉਹਨਾਂ ਦਾ ਹੈ ਨਹੀਂਗਾ, ਕੋਈ ਉਹਨਾਂ ਦਾ ਇਸ ਵੇਲੇ ਕੋਈ ਨਿਆਂ ਸੰਗਤ ਕੋਈ ਮਾਮਲਾ ਨਹੀਂ ਬਣਦਾ, ਕੋਈ ਤਰਕ ਸੰਗਤ ਨਹੀਂ ਹੈਗਾ। ਤਾਂ ਜਿਹੜੇ ਗੈਰ ਪ੍ਰਸੰਗਕ ਹੋਏ ਨੇ ਉਹਨਾਂ ਨੂੰ ਨਿਬੇੜ ਦੇਣਾ ਚਾਹੀਦਾ। ਐਵੇਂ ਅਸੀਂ ਢੋਈ ਜਾਂਦੇ ਆ। ਜਦੋਂ ਇਹ ਸ਼ਬਦਾਂ 'ਚ ਅੱਗੇ ਉਰਦੂ ਚੱਲਦਾ ਸੀ ਆਪਣੇ ਪੰਜਾਬ 'ਚ, ਹੁਣ ਤੇ ਉਰਦੂ ਖਤਮ ਹੋਣ ਦੇ ਕਗਾਰ ਤੇ ਆ। ਫਾਰਸੀ ਤੇ ਹੁਣ ਬਿਲਕੁਲ ਹੀ ਹੈ ਨਹੀਂ ਗੀ। ਸੋ ਇਸ ਕਰਕੇ ਉਹ ਕਈ ਵਾਰ ਉਹ ਜਿਹੜਾ ਫਿਰ ਮਾਮਲਾ ਪੈਚੀਦਾ ਬਣ ਜਾਂਦਾ ਹੈ। ਟ੍ਰਾਂਸਲੇਸ਼ਨ ਦੇ ਵਿੱਚ ਵੀ ਕਈ ਵਾਰ ਦਿੱਕਤ ਆਉਂਦੀ ਹੈ। ਸੋ ਇਸ ਕਰਕੇ ਇਹਨਾਂ ਨੇ ਫੈਸਲਾ ਕੀਤਾ ਕਿ ਇਹ ਸ਼ਬਦ ਅਸੀਂ ਹਟਾ ਦੇਵਾਂਗੇ ਜਲਦੀ। ਜੀ, ਸੋ ਵੇਖਦੇ ਹਾਂ ਕਿੰਨੀ ਜਲਦੀ ਇਹਨਾਂ ਨੂੰ ਹਟਾ ਦਿੱਤਾ ਜਾਂਦਾ ਹੈ। ਤੇ ਗੱਲ ਗਾਇਬ ਹੋਏ ਦੁੱਧ ਅਤੇ ਘਿਓ ਦੀ ਕਰੀਏ। ਮੋਹਾਲੀ ਮਿਲਕ ਪਲਾਂਟ ਦੇ ਵਿੱਚ ਇਹ ਵੱਡਾ ਘਪਲਾ ਹੋਇਆ ਜੀ। ਹਾਂਜੀ, ਦੇਖੋ ਇਹ ਤੇ ਬੜੀ ਇੱਕ ਹੈਰਾਨਗੀ ਵਾਲੀ ਗੱਲ ਆ। ਕਹਿੰਦੇ ਕਿ ਮੋਹਾਲੀ ਦੇ ਵੇਰਕਾ ਮਿਲਕ ਪਲਾਂਟ ਚੋਂ ਕਈ ਕਰੋੜ ਰੁਪਈਆ ਦਾ ਦੇਸੀ ਘਿਓ, ਦੁੱਧ ਇਤਿਆਦਿਕ ਜਿਹੜਾ ਉਹ ਗਾਇਬ ਹੋ ਗਿਆ, ਜਿਹਦੀ ਕੀਮਤ ਟੋਟਲ 1.25 ਕਰੋੜ ਰੁਪਈਆ ਬਣਦੀ ਹੈ। ਤੇ ਕਹਿੰਦੇ ਆ ਕਿ 60,000 ਕਰੇਟ ਜਿਹੜੇ ਆ ਉਹ ਗਾਇਬ ਹੋਏ ਨੇ। 60,000। ਇਹ ਵੇਖੋ ਹਾਲੇ ਮੁੱਢਲੇ ਤੌਰ ਤੇ ਖਬਰਾਂ, ਤੁਹਾਨੂੰ ਪਤਾ ਹੀ ਹੋਣਾ, ਤੁਹਾਨੂੰ ਯਾਦ ਹੋਏਗਾ ਜਦੋਂ ਸੁੱਕੇ ਪ੍ਰਸ਼ਾਦਿਆਂ ਦਾ ਮਾਮਲਾ ਚੱਲਿਆ ਤੇ ਉਹ ਕਿਹਾ ਗਿਆ ਸੀਗਾ ਕਿ ਕੁਝ ਕੁ ਲੱਖ ਦਾ ਹੈ। ਪਰ ਜਿਵੇਂ ਜਿਵੇਂ ਐਸਜੀਪੀਸੀ ਨੇ ਜਾਂਚ ਅੱਗੇ ਵਧਾਈ, ਜਾਂਚ ਅੱਗੇ ਤੋਰੀ, ਤੇ ਫਿਰ ਤੁਸੀਂ ਦੇਖਿਆ ਹੀ ਹੈ ਨਾ ਕਿ ਉਹ ਮਾਮਲਾ ਉਹ ਵੀ ਕਰੋੜਾਂ ਤੋਂ ਟੱਪ ਗਿਆ ਸੀਗਾ। ਸੋ ਇਸ ਕਰਕੇ ਹਾਲੇ ਸ਼ੁਰੂਆਤ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਬਈ ਜਿਹੜਾ ਇਹ ਦੁੱਧ ਗਾਇਬ ਹੋਇਆ ਜਾਂ ਘਿਓ, ਦੇਸੀ ਘਿਓ ਹੁਣ ਦੇਖੋ ਕਿੰਨਾ ਮਹਿੰਗਾ। ਦੇਸੀ ਘਿਓ ਤੇ ਲੱਭਦਾ ਹੀ ਨਹੀਂ। ਕਿਤੇ ਦਰਿਆ ਵਗਦੇ ਸੀ ਦੇਸੀ ਘਿਓ ਦੇ ਵੀ ਪੰਜਾਬ 'ਚ, ਅੱਜ ਸ਼ੁੱਧ ਦੇਸੀ ਘਿਓ ਹੈ ਨਹੀਂਗਾ। ਆ ਕੰਪਨੀਆਂ ਜਾਂ ਬਣਾ ਕੇ ਵੇਚੀ ਜਾਂਦੇ ਆ। ਇੱਕ ਸਾਧ ਆ ਜਿਹੜਾ ਬਾਅਦ 'ਚ ਕਾਰੋਬਾਰੀ ਬਣ ਗਿਆ, ਉਹ ਵੀ ਹੁਣ ਘਿਓ ਦੇ ਪਾਠ ਪੜਾਈ ਜਾਂਦਾ ਕਿ ਆਹ ਖਾਓ ਤੇ ਆਹ ਕਰੋ। ਖੈਰ, ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਮਾਮਲਾ ਹੈ। ਤੇ ਦੱਸਦੇ ਆ ਕਿ ਇਸ ਮਾਮਲੇ ਨੂੰ ਦਬਾਉਣ ਦਾ ਵੀ ਯਤਨ ਕੀਤਾ ਗਿਆ। ਇੱਕ ਬੀਬੀ ਅਧਿਕਾਰੀ ਨੂੰ ਬਚਾਉਣ ਵਾਸਤੇ ਉਹਦਾ ਤਬਾਦਲਾ ਕਰ ਦਿੱਤਾ ਗਿਆ। ਇੱਕ ਹੋਰ ਬੀਬੀ ਨੂੰ ਤੈਨਾਤ ਕਰਕੇ ਸਾਰਾ ਮਾਮਲਾ ਰਫਾ ਦਫਾ ਕਰਨ ਦਾ ਯਤਨ ਕੀਤਾ, ਪਰ ਮੀਡੀਆ 'ਚ ਮਾਮਲਾ ਆ ਗਿਆ। ਕਹਿੰਦੇ ਇੱਕ ਸੇਵਾ ਮੁਕਤ ਮੈਨੇਜਰ ਦਾ ਨਾਮ ਵੀ ਆ ਰਿਹਾ ਹੈ, ਜਿਹਦੇ ਤੇ ਪਹਿਲਾਂ ਹੀ 40 ਲੱਖ ਦੀ ਮਠਿਆਈ ਦੇ ਘਪਲੇ ਦੇ ਦੋਸ਼ ਆ। ਹਿਸਾਬ ਲਾ ਲਓ। ਮਤਲਬ ਬਿੱਲਿਆਂ ਨੂੰ ਤੇ ਇਹਨਾਂ ਨੇ ਦੁੱਧ ਦੇ ਸਰਾਣੇ ਬਿਠਾਇਆ ਕਿ ਧਿਆਨ ਰੱਖਿਓ ਅਸੀਂ ਆਉਨੇ ਆ, ਤੇ ਉਹਨਾਂ ਨੇ ਚਟਮ ਕਰਨਾ ਹੀ ਆ। ਪਰ ਇਹ ਬਹੁਤ ਘਟੀਆ ਹਰਕਤਾਂ ਨੇ ਕਿ ਜੋ ਸਾਡੇ ਅਦਾਰੇ ਨੇ, ਜੋ ਸਾਡੀਆਂ ਇਸ ਤਰ੍ਹਾਂ ਦੀਆਂ ਬਚੀਆਂ ਖੁਚੀਆਂ ਕਹਿ ਲਓ ਕਿ ਜੋ ਸੰਸਥਾਵਾਂ ਨੇ, ਜੇ ਉਹਨਾਂ ਨੂੰ ਵੀ ਢਾਹ ਲੱਗੇਗੀ ਤੇ ਆਪਣੇ ਹੀ ਲਾਉਣਗੇ ਤੇ ਫਿਰ ਬਚਾਏਗਾ ਕੌਣ। ਬੜੀ ਸੈਡ ਨਿਊਜ਼ ਹੈ ਜੀ। ਇਹ ਤਾਂ ਹੈ। ਸੋ ਅੱਗੇ ਚਲੀਏ, ਗੱਲ ਕਰਦੇ ਆ ਵੀ ਕਹਿੰਦੇ ਹੁਣ ਕੁਆਰਿਆਂ ਨੂੰ ਵੀ ਪੈਨਸ਼ਨ ਮਿਲੂਗੀ। ਹਰਿਆਣਾ ਸਰਕਾਰ ਕੀ ਕਰਨ ਜਾ ਰਹੀ ਹੈ? ਨਹੀਂ, ਜਿਹੜਾ ਪੈਨਸ਼ਨ ਦਾ ਹਿਸਾਬ ਕਿਤਾਬ ਆ, ਮੈਨੂੰ ਤੇ ਲੱਗਦਾ ਹੁਣ ਇਹ ਤੇ ਐਵੇਂ ਕਹੀ ਜਾਂਦੇ ਆ ਕੁਆਰਾ, ਫਿਰ ਤੇ ਛੜਾ ਪੈਨਸ਼ਨ ਹੀ ਬਣਦੀ ਆ ਕਿ ਇਹਨਾਂ ਛੜਿਆਂ ਦੀ ਜਾਗੋ ਤੇ ਸਰਦਾਰੀ ਆਪੇ ਆ।
ਤੇ ਉਹਨਾਂ ਦੇ ਘਰੇ ਹੁਣ ਪੈਨਸ਼ਨ ਆ ਜਾਇਆ ਕਰੇਗੀ। ਦੇਖੋ ਇਹ ਪੈਨਸ਼ਨ ਲੱਗਣੀ ਹੈ ਜਿਹੜੇ ਗਾਂ 40 50 60 ਦੇ ਨੇੜੇ ਆ, ਤਾਂ ਫਿਰ ਉਹ ਕੁਆਰੇ ਤਾਂ ਕਾਹਦੇ ਰਹਿ ਗਏ ਆ। ਤਾਂ ਇਹ ਤਾਂ ਹੁਣ ਇਹਨਾਂ ਨੇ ਸ਼ਬਦ ਇਸਤੇਮਾਲ ਕੀਤਾ ਹੈ। ਤੇ ਗੱਲ ਇਹ ਆ ਕਿ ਖੱਟਰ ਸਾਹਿਬ ਦਾ ਇਹ ਨਾ ਮਾਮਲਾ ਜਿਹੜਾ ਉਹ ਪਹਿਲਾਂ ਹੀ ਚਰਚਾ ਦੇ ਵਿੱਚ ਸੀਗਾ ਕਿ ਭਾਈ 45 ਤੋਂ 60 ਸਾਲ ਦੀ ਉਮਰ ਦੇ ਜਿਹੜੇ ਹੈਗੇ ਆ ਨਾ ਛੜੇ, ਉਹਨਾਂ ਵਾਸਤੇ 2750 ਰੁਪਇਆ ਜਿਹੜਾ ਆ ਨਾ ਉਹ ਵੱਜ ਜਾਣਾ। ਇਹਦੇ ਵਿੱਚ ਔਰਤਾਂ ਵੀ ਨੇ, ਅਣਵਿਆਹੀਆਂ ਔਰਤਾਂ। ਹੁਣ ਉਹਨਾਂ ਨੂੰ ਛੜੀਆਂ ਤੇ ਨਹੀਂ ਕਹਿ ਸਕਦੇ ਭਈ ਆਪਾਂ, ਬੀਬੀਆਂ ਦਾ ਸਤਿਕਾਰ ਵੀ ਕਰਨਾ ਚਾਹੀਦਾ ਹੈ। ਤਾਂ ਉਹ ਉਹਨਾਂ ਨੂੰ ਵੀ ਮਿਲੇਗਾ, ਬਰੋਬਰਤਾ ਰੱਖ ਦਿੱਤੀ ਆ ਉਹਨਾਂ ਨੇ। ਇਹ ਆਪਣੇ ਆਪ ਦੇ ਵਿੱਚ ਇੱਕ ਨਵੀਂ ਸਕੀਮ ਲੈ ਆਇਆ। ਕਿਉਂਕਿ ਇਹਦੇ ਵਿੱਚ ਇੱਕ ਚੀਜ਼ ਹੋਰ ਇੰਟਰਸਟਿੰਗ ਹੈ ਕਿ ਉੱਥੇ ਕਹਿੰਦੇ ਕਿ ਹਰਿਆਣੇ ਦੇ ਵਿੱਚ ਖਾਸੀ ਗਿਣਤੀ ਹੈ ਇਸ ਤਰ੍ਹਾਂ ਦੇ ਲੋਕਾਂ ਦੀ, ਖਾਸੀ ਗਿਣਤੀ ਹੈ। ਕਿਉਂਕਿ ਹਰਿਆਣੇ ਦੇ ਵਿੱਚ 5-7 ਹਜ਼ਾਰ ਤੱਕ ਦੀ ਗਿਣਤੀ ਹੈਗੀ ਆ। ਇਹ ਆਪਣੇ ਆਪ ਦੇ ਵਿੱਚ ਵੱਡੀ ਗੱਲ ਆ ਕਿ 71,000 ਅਜਿਹੇ ਲੋਕ ਨੇ, 3 ਲੱਖ ਤੱਕ ਦੀ ਇਹਨਾਂ ਨੇ ਰੱਖੀ ਹੈ, ਤੇ ਉਹਦੇ ਵਿੱਚ ਵੀ 5 ਸ਼ਾਇਦ ਹਜ਼ਾਰ ਆ। ਤੇ ਇਸ ਤੋਂ ਇਲਾਵਾ 71,000 ਅਜਿਹੇ ਲੋਕ ਹੈ ਜਿਨ੍ਹਾਂ ਦੀ ਆਮਦਨ 1,80,000 ਤੱਕ ਆ। ਤਾਂ ਮਤਲਬ ਕਿ 71 ਤੇ 5 76 80-85 ਹਜ਼ਾਰ ਦੇ ਕਰੀਬ ਜੇ ਗਿਣਤੀ ਬਣ ਜਾਂਦੀ ਹੈ, ਤਾਂ ਫਿਰ ਤੁਸੀਂ ਦੇਖ ਸਕਦੇ ਹੋ ਕਿ ਵੋਟਾਂ ਤੇ ਅੱਛੀਆਂ ਖਾਸੀਆਂ ਨੇ ਭਾਈ। ਇਹ ਮਾਮਲਾ ਤੇ ਸਾਰਾ ਵੋਟਾਂ ਦਾ ਹੀ ਹੈਗਾ ਨਾ। ਤਾਂ ਖੈਰ ਨਾਲ ਇਹਨਾਂ ਨੇ ਅੱਜ ਇੱਕ ਹੋਰ ਵੀ ਵਧੀਆ ਐਲਾਨ ਕੀਤਾ। ਵਧੀਆ ਐਲਾਨ ਇਸ ਕਰਕੇ ਕਿਉਂਕਿ ਤਹਿਸੀਲਦਾਰਾਂ ਤੋਂ ਇਲਾਵਾ ਇਹਨਾਂ ਨੇ ਸਬ ਡਿਵੀਜ਼ਨਲ ਮੈਜਿਸਟ੍ਰੇਟ ਜਿਹੜੇ ਹੁੰਦੇ ਆ, ਜਾਂ ਜਿਹੜੇ ਜ਼ਿਲ੍ਹਾ ਮਾਲ ਅਫਸਰ ਹੁੰਦੇ ਆ, DRO ਜਿਨ੍ਹਾਂ ਨੂੰ ਕਹਿੰਦੇ ਆ, ਉਹਨਾਂ ਨੂੰ ਵੀ ਰਜਿਸਟਰੀਆਂ ਕਰਨ ਦੇ ਸਮਰੱਥ ਬਣਾ ਦਿੱਤਾ ਹੈ, ਤਾਂ ਕਿ ਤਹਿਸੀਲਦਾਰਾਂ ਤੇ ਵਰਕਲੋਡ ਘਟੇ ਤੇ ਕਰਪਸ਼ਨ ਘਟ ਸਕੇ। ਜੀ